ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਤੋਂ ਪਹਿਲਾਂ ਕਿ ਆਪਾਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹੀਏ, ਆਪਾਂ ਆਪਣੇ ਦਰਸ਼ਕਾਂ ਨੂੰ ਇੱਕ ਅਪੀਲ ਕਰ ਦੇਣਾ ਚਾਹੁੰਦੇ ਹਾਂ। Viewers, you must agree that there is no human rights channel in the worldwide TV84. To keep the TV84 running, we need your economic help. To donate, please go to our website tv84.tv and become a recurring donor. Donate whatever you feel comfortable, but donate or make a check in name of TV84 and mail it at 36-01 37th Avenue, Long Island City, New York 11101 USA. We also look for advice and volunteers in this field. Thank you very much. जी डॉक्टर साहब, साडे कोल कुलदीप सिंह मंगत जी का एक मैसेज आया है। ये लिखते हैं, मेरे सतगुरु गुरु गोबिंद सिंह जी इस वतन की राखी लई चारों लाल वार गए, पर खालसा नहीं बनाया, खालसा साजिया। सो असी अपने आप नूं गुरु साहब तो भी ज़्यादा सियाने समझन लग पे हाँ। जी डॉक्टर साहब, ਇਨਫੈਕਟ ਜਦੋਂ ਮੈਂ ਆਪਣੇ ਓਪਨਿੰਗ ਜਿਹੜਾ ਸੀ ਸੈਗਮੈਂਟ ਉਹਦੇ 'ਚ ਜ਼ਿਕਰ ਕੀਤਾ ਅਤੇ ਇਹਨਾਂ ਦੀ ਲਿਖਤ ਹੀ ਮੇਰੇ ਸਾਹਮਣੇ ਸੀ ਕੁਲਦੀਪ ਸਿੰਘ ਮੰਗਟ ਹੋਰਾਂ ਦੀ, ਕਿਉਂਕਿ ਇਹਨਾਂ ਨੂੰ ਵੀ ਇਹ ਭੁਲੇਖਾ ਹੈ ਕਿ ਜਿਹੜਾ ਗੁਰੂ ਸਾਹਿਬ ਨੇ ਰਾਜ ਦਾ ਕਾਨਸੈਪਟ ਨਹੀਂ ਦਿੱਤਾ। ਫਿਰ ਮੈਂ ਸਮਝਦਾ ਵੀ ਜੇ ਖਾਲਸਾ ਇਸ ਆਜ਼ਾਦੀ ਦਾ ਝੰਡਾ ਬਰਦਾਰ ਨਹੀਂ ਸੀ ਤੇ ਉਹ ਸਾਰਾ ਸਿਸਟਮ ਆਜ਼ਾਦੀ ਦੀ ਗੱਲ ਜਾਂ ਜ਼ੁਲਮ ਦੇ ਖਿਲਾਫ ਖਲੋਣ ਦੀ ਗੱਲ ਔਰ ਹਲੇਮੀ ਰਾਜ ਦੀ ਗੱਲ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਦੀ ਹੈ ਜੀ। ਗੁਲਾਮੀ ਦੀਆਂ ਨਿਸ਼ਾਨੀਆਂ ਗੁਰੂ ਨਾਨਕ ਸਾਹਿਬ ਨੇ ਆਈਡੈਂਟੀਫਾਈ ਕੀਤੀਆਂ ਸੀ ਕਿ ਭਾਈ ਨੀਲ ਬਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੇ ਪੁਰਾਣ ਜੀ। ਆਈਡੈਂਟੀਫਾਈ ਕੀਤਾ ਸੀ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਇਹ ਵੀ ਆਈਡੈਂਟੀਫਾਈ ਕੀਤਾ ਸੀ ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਗਈ ਤੁਹਾਡੀ ਜ਼ਬਾਨ ਪਹਿਰਾਵਾ ਖੁਰਾਕ। ਔਰ ਪੰਜਵੇਂ ਪਾਤਸ਼ਾਹ ਨੇ ਉਹ ਸੰਕਲਪ ਦਿੱਤਾ ਸੀ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਝਾਣ ਦਾ, ਸਭ ਸੁਖਾਲੀ ਉੱਠੀਆ, ਇਹ ਹੋਆ ਹਲੀਮੀ ਰਾਜ ਜੀ, ਕਿ ਭਾਈ ਕੋਈ ਕਿਸੇ ਨੂੰ ਤੰਗ ਨਾ ਕਰੇ। ਤੇ 10ਵੇਂ ਪਾਤਸ਼ਾਹ ਨੇ ਜੇ ਖਾਲਸਾ ਰਾਜ ਕਰੇਗਾ, ਖਾਲਸਾ ਖਾਲਸਾ ਜੀ ਕੇ ਬੋਲ ਬਾਲੇ, ਇਹ ਸਾਰੇ ਔਰ ਜੰਗਾਂ ਆਪਣੇ ਜੀਵਨ ਕਾਲ ਦੇ ਵਿੱਚ ਲੜੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰਾਂ ਦੀ ਬਖਸ਼ਿਸ਼ ਕਰਕੇ 5 ਪਿਆਰਿਆਂ ਨਾਲ ਪੰਜਾਬ 'ਚ ਤੋਰਿਆ। ਸੋ ਉਹਨਾਂ ਨੂੰ ਕੋਈ ਢੋਲਕੀਆਂ ਛੈਣੇ ਖੜਕਾਉਣ ਲਈ ਤਾਂ ਨਹੀਂ ਸੀ ਤੋਰਿਆ, ਉਹਨਾਂ ਨੂੰ ਜਦੋਂ ਸੀ ਤੀਰ ਦਿੱਤੇ ਨੇ ਔਰ ਉਹਨਾਂ ਨੂੰ ਰਾਜ ਜ਼ਾਲਮਾਂ ਦਾ ਨਾਸ ਕਰਨ ਔਰ ਰਾਜ ਪਾਕ ਸਥਾਪਿਤ ਕਰਨ ਦੀ ਗੱਲ ਹੈ। ਸੋ ਇਹ ਮੇਰਾ ਖਿਆਲ ਹੈ ਪਤਾ ਨਹੀਂ ਕਿਸ ਦੁਨੀਆ 'ਚ ਇਸ ਕਿਸਮ ਦੇ ਵੀਰ ਸਾਡੇ ਰਹਿੰਦੇ ਨੇ। ਸੋ ਮੇਰਾ ਖਿਆਲ ਹੈ ਜੇ ਬੀਤੇ ਇਤਿਹਾਸ ਨੂੰ ਇਹ ਪੜ੍ਹ ਲੈਣਗੇ ਕਿ ਤਾਂ ਫਿਰ ਇਹਨਾਂ ਨੂੰ ਇਹ ਸਮਝ ਆ ਜਾਏਗੀ ਕਿ ਇਹ ਭਾਈ ਰਤਨ ਸਿੰਘ ਭੰਗੂ, ਪੰਥ ਪ੍ਰਕਾਸ਼, 10ਵੇਂ ਪਾਤਸ਼ਾਹ ਨਾਲ ਸੰਬੰਧਿਤ ਕਿ ਭਾਈ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਕਿ ਪੋਲੀਟੀਕਲ ਪਾਵਰ ਤੋਂ ਬਿਨਾ ਤੁਹਾਡੀ ਹੋਂਦ ਨਹੀਂ ਰਹਿੰਦੀ। ਇਹ ਗੱਲ ਅਸੀਂ 18ਵੀਂ ਸਦੀ 'ਚ ਵੀ ਦੇਖੀ ਔਰ ਅੱਜ ਅੱਖਾਂ ਸਾਹਮਣੇ ਦੇਖ ਰਹੇ ਹਾਂ ਕਿ ਸਾਡੇ ਅੱਜ ਜਿਨ੍ਹਾਂ ਦੇ ਹੱਥ ਪੋਲੀਟੀਕਲ ਪਾਵਰ ਹੈ ਹਿੰਦੂ ਤਵੀਆਂ ਦੇ, ਉਹ ਸਾਡਾ ਕੀ ਹਾਲ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਮੈਸੇਜ ਆਇਆ ਹੈ ਮੇਵਾ ਸਿੰਘ ਬੈਂਸ ਜੀ ਦਾ। ਇਹ ਲਿਖਦੇ ਹਨ, ਬਿਲਕੁਲ ਸੱਚ ਹੈ ਜੀ, ਵਾਹਿਗੁਰੂ ਜੀ। ਹੁਣ ਤਾਂ ਸਿੱਖਾਂ ਨੂੰ ਭਾਰਤ ਵਿੱਚ ਆਪਣੀ ਆਇਡੈਂਟੀ ਜਿਉਂਦੀ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਭਾਰਤ ਵਾਲੇ ਕਹਿੰਦੇ ਪਾਣੀ ਵੀ ਖੋ ਕੇ ਖਤਮ ਕਰ ਦਿਓ ਸਿੱਖ ਕੌਮ ਤੇ ਪੰਜਾਬ ਨੂੰ, ਵਾਹਿਗੁਰੂ ਜੀ। ਜੀ ਡਾਕਟਰ ਸਾਹਿਬ, ਮੇਰਾ ਖਿਆਲ ਹੈ ਸਰ ਮੇਵਾ ਸਿੰਘ ਬੈਂਸ ਜੀ ਨੇ ਵੀ ਜਿਵੇਂ ਕੁਲਦੀਪ ਸਿੰਘ ਜੀ ਦਾ ਹੀ ਸਵਾਲ ਦਾ ਜਵਾਬ ਦਿੱਤਾ ਹੋਏ, ਹਾਲਾਂ ਜ਼ਾਹਰ ਹੈ ਕਿ ਵੀ ਅੱਜ ਤਾਂ ਸਾਡੀ ਉੱਥੇ ਹੋਂਦ ਹੀ ਖਤਰੇ 'ਚ ਹੈ। ਸਾਡੇ ਸਾਧਨ, ਸਾਡਾ ਪਾਣੀ ਲੁੱਟਿਆ ਜਾ ਰਿਹਾ ਜੀ। ਔਰ ਜਿਸ ਅੰਦਾਜ਼ ਦੇ ਵਿੱਚ ਸਾਡੇ ਸਿੱਖ ਕਿਸਾਨ ਜਿੰਨੀ ਵੱਡੀ ਗਿਣਤੀ 'ਚ ਆਤਮਘਾਤ ਕਰ ਰਹੇ ਨੇ, ਜਿਵੇਂ ਪਤਤ ਪੁਣਾ ਹੈ, ਜਿਵੇਂ ਡਰੱਗਸ ਦਾ ਬੋਲਬਾਲਾ ਹੈ, ਇਹ ਸਾਰੇ ਉਸ ਪੋਲੀਟੀਕਲ ਕਲਚਰ ਦੀ ਬਦੌਲਤ ਹੈ ਜਿਹੜਾ ਹਿੰਦੂਤਵਾ ਦਾ ਕਲਚਰ ਸਿੱਖੀ ਵੈਲਿਊਜ਼ ਨੂੰ ਉੱਥੇ ਪੈਰ ਨਹੀਂ ਜਮਾਣ ਦਿੰਦਾ। ਔਰ ਜੇ ਕੋਈ ਸਿੱਖੀ ਦੀ ਗੱਲ ਕਰਦਾ ਹੈ, ਹੁਣ ਤਾਂ ਇਹ ਵੀ ਹੋਣ ਲੱਗ ਗਿਆ ਕਿ ਜਿਹੜੇ ਸਿੱਖ ਪ੍ਰਚਾਰਕ ਗੁਰਬਾਣੀ ਆਧਾਰਿਤ ਬੁੱਤ ਪ੍ਰਸਤੀ ਜਾਂ ਦੂਸਰਿਆਂ ਦੇ ਖਿਲਾਫ ਪ੍ਰਚਾਰ ਕਰਦੇ ਨੇ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਹੋ ਰਹੇ ਨੇ ਕਿ ਜੀ ਤੁਸੀਂ ਦੂਸਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ, ਤੁਸੀਂ ਤਾਂ ਗੁਰਬਾਣੀ ਇੰਟਰਪ੍ਰੇਟ ਨਹੀਂ ਕਰ ਸਕਦੇ। ਤੁਸੀਂ ਕਿਵੇਂ ਕਹੋਗੇ ਬੁੱਤ ਪੂਜ ਹਿੰਦੂ ਮੂਏ, ਤੁਸੀਂ ਕਿਵੇਂ ਪੜ੍ਹੋਗੇ, ਕਿਵੇਂ ਇੰਟਰਪ੍ਰੇਟ ਕਰੋਗੇ? ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ, ਸਤਿਗੁਰ ਜਾਗਤਾ ਹੈ ਦਿਓ। ਕਿ ਭਾਈ ਜਿਹੜੇ ਮੁਰਦਾ ਠਾਕਰ ਦੇ ਲਈ ਤੂੰ ਫੁੱਲਾਂ ਦੀਆਂ ਪੱਤੀਆਂ ਤੋੜਦੀਆਂ, ਫੁੱਲ ਤੋੜਦੀਆਂ, ਉਹ ਤਾਂ ਫੁੱਲਾਂ ਦੇ ਵਿੱਚ ਤਾਂ ਜਾਨ ਹੈ, ਪਲਾਂਟਸ 'ਚ ਲਾਈਫ ਹੈ, ਤੇ ਜਿਹਨੂੰ ਦੇਣੇ ਨੇ ਉਹ ਤਾਂ ਜਿਹੜਾ ਨਿਰਜਾਨ ਹੈ ਠਾਕਰ ਬੈਠਾ ਜਿਹਦੇ ਲਈ ਤੂੰ ਫੁੱਲ ਤੋੜਦੀ ਹੈ ਜੀ।
ਸੋ ਹੁਣ ਜੇ ਤੁਸੀਂ ਇਹਨੂੰ ਕਿਵੇਂ ਇੰਟਰਪ੍ਰੀਟ ਕਰੋਗੇ? ਕਈ ਵਾਰ ਮੇਰੇ ਵੀ ਇੱਕ ਸੁਹਿਰਦ ਦੋਸਤ ਉਹਨਾਂ ਨੇ ਮੈਨੂੰ ਕਿਹਾ, ਕਹਿਣ ਲੱਗੇ ਜੀ ਚਲੋ ਤੁਹਾਡਾ ਬਾਕੀ ਤਾਂ ਬਹੁਤ ਵਧੀਆ ਹੁੰਦਾ ਹੈ, ਤੁਸੀਂ ਕਈ ਵਾਰ ਦੇਵੀ ਦੇਵਤਿਆਂ ਬਾਰੇ ਜਿਹੜੀ ਗੱਲ ਕਹਿ ਦਿੰਦੇ ਹੋ, ਜੇ ਉਸ ਤੋਂ ਤੁਸੀਂ ਥੋੜਾ ਜਿਹਾ ਗੁਰੇਜ਼ ਕਰੋ। ਜੀ ਮੈਂ ਕਿਹਾ ਜੀ ਮੈਂ ਅਦਰਵਾਈਜ਼ ਅਸੀਂ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਉਸ ਭੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤਾਂ ਜਾਂ ਧਾਰਮਿਕ ਆਜ਼ਾਦੀ ਦੇ ਹੱਕ ਦੀ ਖਿਲਾਫਤ ਕਰ ਸਕਦੇ, ਪਰ ਜਦੋਂ ਤੁਸੀਂ ਨਖੇੜਨਾ, ਜਦੋਂ ਤੁਸੀਂ ਕਿਸੇ ਗੱਲ ਦਾ ਨੂੰ ਡਿਸਟਿੰਕਟ ਕਰਨਾ, ਜੇ 10ਵੇਂ ਪਾਤਸ਼ਾਹ ਜ਼ਫਰਨਾਮਾ ਜੋ ਔਰੰਗਜ਼ੇਬ ਨੂੰ ਕਹਿੰਦੇ ਨੇ ਤੂੰ ਵੀ ਬੁੱਤੋ ਸ਼ਿਕਾਨੇ ਮੈਂ ਵੀ ਬੁੱਤੋ ਸ਼ਿਕਾਨੇ, ਪਰ ਤੂੰ ਬੁੱਤ ਪ੍ਰਸਤ ਹਿੰਦੂ ਰਾਜਿਆਂ ਦੇ ਪਿੱਛੇ ਲੱਗਿਆ, ਤਾਂ ਹੁਣ ਤੁਸੀਂ ਉਹਨੂੰ ਕਿਵੇਂ ਇੰਟਰਪ੍ਰੀਟ ਕਰੋਗੇ? ਹੁਣ ਜਿਵੇਂ ਗੁਰਬਾਣੀ ਦੇ ਵਿੱਚ ਜਿੱਥੇ ਜਿੱਥੇ ਵੀ ਇੱਕ ਬੁੱਤ ਪ੍ਰਸਤੀ ਦੀ ਗੱਲ ਹੈ, ਉਹਦੇ 'ਚ ਬੜਾ ਜ਼ਾਹਰਾ ਤੌਰ ਦੇ ਉੱਤੇ ਜਿਹੜਾ ਹੁਣ ਜਦੋਂ ਤੁਸੀਂ ਇਹ ਕਹੋਗੇ ਭਾਰਤ ਦੇ ਵਿੱਚ ਤੁਹਾਡਾ ਕਥਾਵਾਚਕ ਇਹ ਇੰਟਰਪ੍ਰੀਟ ਕਰੇਗਾ, ਤੇ ਫਿਰ ਉਹ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਔਰ ਹਮਲੇ ਹੋਣਗੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਵੀਰ ਮੇਵਾ ਸਿੰਘ ਬੈਂਸ ਜੀ ਨੇ ਬਿਲਕੁਲ ਠੀਕ ਹੈ ਕਿ ਸਾਡੀ ਧਾਰਮਿਕ ਆਜ਼ਾਦੀ, ਸਾਡੇ ਆਰਥਿਕ ਰਿਸੋਰਸ ਸਾਰੇ ਹੀ ਖੋਏ ਜਾ ਰਹੇ ਨੇ, ਔਰ ਸਾਡੇ ਕੋਲ ਕੋਈ ਬਹੁਤੀਆਂ ਚੋਇਸਿਸ ਹੀ ਨਹੀਂ ਬਚੀਆਂ। ਔਰ ਹਾਂ, ਇੱਕੋ ਇੱਕ ਸਾਡੇ ਕੋਲ ਚੋਇਸ ਹੈ, ਜੇ 30 ਮਿਲੀਅਨ ਸਿੱਖ ਕੌਮ ਇਹ ਤਈਆ ਕਰ ਲੈ ਕਿ ਅਸੀਂ ਆਪਣੇ ਫਾਦਰਲੈਂਡ, ਆਪਣੇ ਗੁਰੂਆਂ ਦੀ ਧਰਤੀ, ਹੋਮਲੈਂਡ, ਜਿਹੜੇ ਅੱਜ ਦੇ ਕੰਟੈਕਸਟ 'ਚ ਦਰਿਆਏ ਵਾਘਾ ਜਮਨਾ ਤੋਂ ਵਾਘਾ ਬਾਰਡਰ ਤੱਕ ਸਾਡੀ ਸਿੱਖ ਸੱਭਿਅਤਾ ਦਾ ਕ੍ਰੇਡਲ ਹੈ, ਇਹਨੂੰ ਜੇ ਅਸੀਂ ਲਿਬਰੇਟ ਕਰਾ ਕੇ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਸਥਾਪਿਤ ਨਹੀਂ ਕਰ ਪਾਉਂਦੇ ਤੇ ਸਾਡੀ ਸਰਵਾਈਵਲ ਨਹੀਂ ਹੋਏਗੀ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਜੀ ਡਾਕਟਰ ਸਾਹਿਬ, ਬਿਲਕੁਲ ਜੀ ਡਾਕਟਰ ਸਾਹਿਬ, ਸਾਡੇ ਕੋਲ 2 ਮਿੰਟ ਰਹਿ ਗਏ ਨੇ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ, ਕਿਉਂਕਿ ਖਾਲਸਾ ਸਾਜਨਾ ਦਿਵਸ ਹੈ ਔਰ 10ਵੇਂ ਪਾਤਸ਼ਾਹ ਦਾ ਜਿਹੜਾ ਸੰਕਲਪ ਖਾਲਸੇ ਦੇ ਰੂਪ ਦੇ ਵਿੱਚ ਮੂਰਤੀਮਾਨ ਫੋਰਐਵਰ ਗੁਰੂ ਨੇ ਰੱਖਿਆ ਜੀ, ਔਰ ਉਸ ਦੇ ਲਈ ਸਾਨੂੰ ਕ੍ਰਾਈਟੇਰੀਆ ਵੀ ਦਿੱਤਾ ਹੈ ਕਿ ਤਨ ਜਿਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰੇ ਦੇ ਅਨਿਤ ਨਾ ਨਿਤ ਰਹਿ ਜਸ ਨਾਵ ਚੜੇ ਭਵ ਸਾਗਰ ਤਾਰੇ ਧੀਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਜਿਆਰੇ ਗਿਆਨੇ ਕੀ ਬੜਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੇ। ਕਿ ਉਹ ਧਨ ਹੈ, ਉਹ ਜੋੜਾ, ਉਹ ਲਾਈਫ, ਉਹ ਹਿਊਮਨ ਬੀਇੰਗ, ਉਹ ਸਿੱਖ ਤਨ ਜਿਉ ਤਹਿ ਕੋ ਜਗ ਮੈਂ ਮੁਖ ਤੇ ਹਰ, ਜਿਸ ਦੇ ਜ਼ਬਾਨ ਦੇ ਉੱਤੇ ਰੱਬ ਦਾ ਨਾਂ ਹੈ, ਵਾਹਿਗੁਰੂ ਦਾ ਨਾਂ ਹੈ, ਚਿੱਤ ਮੈਂ ਜੁੱਧ ਵਿਚਾਰੇ, ਪਰ ਉਹਦੇ ਧੁਰ ਅੰਦਰ ਲੜਾਈ ਦਾ ਚਾਅ ਹੈ, ਅੰਦਰ ਵਿਕਾਰਾਂ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਬਾਹਰ ਜ਼ੁਲਮ ਦੇ ਖਿਲਾਫ। ਜਦੋਂ ਜ਼ਾਤ ਪਾਤ ਸਿੰਘਨ ਕੀ ਦੰਗਾ ਦੰਗਾਹੀਨ ਗੁਰ ਤੇ ਮੰਗਾ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ, ਉਹਦੇ ਚਿੱਤ ਚਾਹ ਹੈ ਔਰ ਵਾਸਨਾ ਨਾਹੇ ਕਛ ਧਰਮ ਯੁੱਧ ਕੋ ਚਾਹੇ, ਟਰੂਥ ਤੇ ਲਈ ਖਲੋਣਾ ਲੜਨਾ ਚਿੱਤ ਮੈਂ ਦੇ ਅਨਿਤ ਨਾ ਨਿਤ ਰਹੇ। ਕਿ ਜਿਹੜਾ ਸਰੀਰ ਹੈ ਇਹਨੇ ਤਾਂ ਰਹਿਣਾ ਨਹੀਂ ਹੈ, ਤਾਂ ਜਾਣ ਵਾਲਾ ਹੈ, ਤੇ ਇਸ ਦੇਹ ਦਾ ਫਾਇਦਾ ਇਹੀ ਹੈ ਜਸ ਨਾਵ ਚੜ੍ਹੇ ਭਵ ਸਾਗਰ ਤਾਰੇ। ਕਿ ਜੇ ਅਸੀਂ ਵਾਹਿਗੁਰੂ ਦੇ ਗੁਣ ਗਾਇਨ ਦਾ, ਉਹਦੇ ਜਸ ਕਰਨ ਦੀ ਨਾਂ ਦੇ ਉੱਤੇ, ਬੋਟ ਦੇ ਉੱਤੇ, ਨਈਆ ਦੇ ਉੱਤੇ ਸਵਾਰ ਹੋ ਜਾਂਦੇ, ਤੇ ਫਿਰ ਅਸੀਂ ਇਸ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਉਤਰ ਜਾਵਾਂਗੇ। ਭਵ ਸਾਗਰ ਤਾਰੇ ਧੀਰਜ ਧਾਮ ਬਣਾਏ ਇਹ ਤਨ, ਇਸ ਤਨ ਦੇ ਅੰਦਰ ਪੇਸ਼ੈਂਸ, ਆਪਣੇ ਆਪ ਨੂੰ ਧੀਰਜ ਵਿੱਚ ਰੱਖਣਾ, ਸਹਿਜ ਰੱਖਣਾ। ਬੁੱਧ ਸੋ ਦੀਪਕ ਜਿਉ ਜਿਆਰ, ਜਿਹੜੀ ਅਕਲ ਹੈ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਪੂਰਾ ਬੁੱਧੀਵਾਨ ਸਿੱਖ ਹੋਏ। ਗਿਆਨੇ ਕੀ ਬੜਨੀ ਮਨੋ ਹਾਥ ਲੈ, ਤੇ ਫਿਰ ਸਿੱਖ ਦੇ ਹੱਥ ਵਿੱਚ ਗਿਆਨ ਦੀ ਬਰਛੀ ਹੋਏ। ਕਈਆਂ ਨੇ ਬੜਨੀ ਦਾ ਅਰਥ ਝਾੜੂ ਵੀ ਕੀਤਾ, ਬਰਛੀ ਵੀ ਕੀਤਾ, ਕਿ ਗਿਆਨ ਦੀ ਬੜਨੀ ਦੇ ਨਾਲ, ਗਿਆਨ ਦੇ ਬਰਛੇ ਦੇ ਨਾਲ, ਗਿਆਨ ਦੇ ਝਾੜੂ ਦੇ ਨਾਲ ਕਾਤਰਤਾ ਕੁਤਵਾਰ ਬੁਹਾਰੇ, ਸਾਰਾ ਵੜਦਾ ਚਲਾ ਜਾਏ ਅਗਿਆਨਤਾ ਨੂੰ, ਜਾਂ ਜਿੰਨਾ ਕੁ ਵੀ ਕੂੜਾ ਕਰਕਟ ਵਿਕਾਰਾਂ ਦਾ ਮਨ ਦੇ ਅੰਦਰ ਹੈ ਉਸ ਨੂੰ ਬੁਹਾਰ ਕੇ, ਉਹਨੂੰ ਹੂੰਝ ਕੇ ਬਾਹਰ ਸੁੱਟ ਦੇ। ਇਹ ਖਾਲਸੇ ਨੂੰ ਡਿਫਾਈਨ ਕੀਤਾ। ਹੁਣ ਅਸੀਂ ਸਾਰੇ ਆਪਣੇ ਆਪ 'ਚ ਦੇਖੀਏ ਕਿ ਭਾਈ ਇਸ ਜਿਹੜਾ ਕ੍ਰਾਈਟੇਰੀਆ 'ਚ ਅਸੀਂ ਫਿੱਟ ਹੁੰਦੇ ਕਿ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ ਹੈ, ਔਰ ਗਿਆਨ ਦਾ ਜਿਹੜਾ ਬਰਛਾ ਹੈ ਉਹ ਸਾਡੇ ਕੋਲ ਹੈ, ਬੁੱਧੀ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ ਹੈ। ਔਰ ਇੱਕ ਵਾਰ ਫਿਰ ਅਸੀਂ ਅੱਜ ਦੇ ਇਸ ਮੁਬਾਰਕ ਦਿਨ ਮੌਕੇ ਸਮੂਹ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvag4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਦਿਓ। ਦੇਖਦੇ ਰਹੋ TV84। ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।